ਇਹਦੇ ਸਿੰਘ ਵੇਖੋ ਕਿੱਡੀ ਇਹਨੂੰ ਆਂਦੇ ਨੇ ਚੂੜ ਕੁੰਡੀ ਹੈ ਇਹਨੂੰ ਆਂਦੇ ਨੇ ਚੂੜ ਕੁੰਡੀ ਤੇ ਇਹ ਨਸਲ ਵੀ ਕੋਈ ਸਪੈਸ਼ਲ ਹੀ ਹੈ ਦਿੰਦੀ ਆ ਜੀ। ਇਹ ਪਹਿਲਾਂ ਵੀ ਤੁਹਾਡੇ ਕੋਲੇ ਸੁਣੀ ਆ ਤੀਸਰਾ ਸੂਆ ਸੋਣੀ ਹੈ 20 ਗੱਡੀਆਂ ਦੁੱਧ ਦਿੰਦੀ ਆ ਝੋਟੀ। ਮਾਸ਼ਾਅੱਲਾ। ਤੇ ਖੁਰਾਕ ਕੀ ਹੈ ਜੀ? ਰਾਤ ਦੀ ਪੱਠੇ ਛਿੱਬਰ ਸੀਨ ਜਿੰਨਾ ਖਾਏ। अस्सलामुअलैकुम रहमतुल्लाहि व बरकातुहू। इम्तियाज़ अली संगी ਤੁਹਾਡੇ ਸਾਹਮਣੇ ਹਾਜ਼ਰ ਹੈ। उम्मीद करना सारे तो ठीक ठाक होंगे, सारे राजी खुशी होंगे, सारे अपने प्यारे नाल प्यार वंडदे होए मुहब्बत वंडदे होए अपना निज़ामे ज़िंदगी जी रहे होंगे। लो भाई सज्जनों बेलिए दोस्तों अज असीं आए हैं एक डेरे ते ते माल डंगर ते इस तरह का डेरा हुंदा जी। इहनूं आंदे ने डेरेदारी। इंज दे इन्हां डंगरां दा मालक अल्लाह ते अल्लाह तो बाद एक शख्स इक्को ही ते इहनूं आंदे ने डेरेदारी। ठीक है जी। ते ए साडे माशाअल्लाह अल्हम्दुलिल्लाह बुजुर्ग ने। अस्सलाम वालेकुम जी। ਵਾਲੇਕੁਮ ਸਲਾਮ। की हाल है? तबीयत सेहत कैसी है? हाँ जी। अल्लाह पाक तुहानू बरकत दे, अल्लाह पाक रहमत करे। लो जी इन्हां नाल थोड़ियां चार गल्लां कर ले ते पुछने आ कि ये माल इन्हां दा कि जनाब कोई खरीदी है कोई बेची है ते की मामलात ने तुहानू अंदाजा करवाने आ। सुनाओ बुजुर्गो फिर इहदा माशाअल्लाह ये अपनी घर दी है कि मोली लिआंदी है? ਇਹ ਮੁੱਲ ਆਈ ਹੈ ਜੀ। मोला ही है। ਮੁੱਲ ਆਈ ਹੈ 15 ਦਿਨ ਹੋ ਗਏ। 15 दिन हो गए ते किस भरा है? ਇਹ ਦੁੱਧ ਦਿੰਦੀ ਜੇ ਕੋਈ 4-5 ਕਿਲੋ ਉਹਨਾਂ ਕੋਲ ਦੋ ਟਾਈਮ ਮਿਲਦੀ ਹੈ ਅੱਛੀ ਫਿਰ ਝੋਲਨੇ ਟੀਕਾ ਨਹੀਂ ਮਾਰਦੇ ठीक है ठीक है मगर कोई चीज नहीं। ਕੋਈ ਸ਼ਾਇਦ। देखो जी ਇਹਦੇ ਸਿੰਘ ਵੇਖੋ ਕਿੱਡੀ ਇਹਨੂੰ ਆਂਦੇ ਨੇ ਚੂੜ ਕੁੰਡੀ ਹੈ ਇਹਨੂੰ ਆਂਦੇ ਨੇ ਚੂੜ ਕੁੰਡੀ ਤੇ ਇਹ ਨਸਲ ਵੀ ਕੋਈ ਸਪੈਸ਼ਲ ਹੀ ਹੈ ਕਿਉਂਕਿ ਇਹਦਾ ਜੁੱਸਾ ਜਸਾ ਇਹਦਾ ਮੂੰਹ ਸ਼ੁੱਧ ਆਦਾ ਕਿ ਸਪੈਸ਼ਲ ਨਸਲ ਹੈ ਮਾਸ਼ਾਅੱਲਾ ਜੀ। ਇਹ ਕਿੰਨੇ ਦੀ ਆਈ ਹੈ ਜੀ? 230 ਦੀ ਆਈ ਹੈ ਤੇ ਇਹ ਹਲੇ ਨਹੀਂ ਪਤਾ ਕਿ ਇਹਨੇ ਕੋਈ ਬਣੀ ਬੁਣੀ ਹੈ ਕਿ ਨਹੀਂ। ਕੋਈ ਪਤਾ ਨਹੀਂ ਉਹ ਤੇਲੇ ਹਨ ਇਹੋ ਜਿਹੇ ਆਖਣ ਦਾ ਕੀ ਹੈ। ਤੇ ਆ ਮਾਸ਼ਾਅੱਲਾ ਆਈ ਦਾ ਤੇ ਬਾਬਾ ਆ ਦੇ ਬਾਬਾ ਚਰਬੀ ਸ਼ਰਬੀ ਹੈ ਸੋਹਣੀ ਹੈ ਇਹ ਸੂਣ ਵਾਲੀ ਸੋਨ ਵਾਲੀ ਹੈ ਮਾਸ਼ਾਅੱਲਾ। ਤੇ ਪਹਿਲਾਂ ਨਾ ਕਿ ਦੂਜੇ ਦੂਜੇ ਸੀਲ ਸਾ ਹੋਏ ਕਿ ਇਸ ਤਰ੍ਹਾਂ ਹੈ ਸੀਲ ਹੈ? ਬੜੀ ਰੱਜ ਕੇ ਲਓ ਭਲਾ ਮੈਂ ਤੁਹਾਨੂੰ ਹੱਥ ਲਾਉਂ ਵਾਲਾ ਹੱਥ ਤੋੜ ਦਈਏ ਕਿ ਨਹੀਂ? ਬਿਸਮਿਲ੍ਲਾ। ਓਏ ਨਹੀਂ ਨਹੀਂ ਓਬਰ ਬੰਦੇ ਨੇ ਤਾਂ ਨਹੀਂ ਨਾ ਮੰਨਣਾ ਇਹਨੇ। ਨਾਲੇ ਸੂਣ ਵਾਲੀ ਹੈ ਸੂਈ ਤੇ ਨਹੀਂ ਨਾ ਇਹ ਤਾਂ ਦੁੱਧ ਦਾ ਭਲੇਖਾ ਹੀ ਦਵਾਏਗੀ ਮਾਸ਼ਾਅੱਲਾ ਜੀ ਅਲਹਮਦੁਲਿਲਾ। ਤੇ ਕੋਈ ਝੋਟਾ ਵੀ ਵਿੱਚ ਰੱਖਿਆ? ਨਹੀਂ ਕੱਟਾ ਰੱਖਿਆ ਉਹ ਕੀ ਉਹ ਵੀ ਮੱਝ ਹੀ ਹੈ ਕਿਹੜੀ? ਉਹ ਨਹੀਂ ਜਿਹੜੀ ਸਾਰੀਆਂ ਮੱਝਾਂ ਹੀ। ਤੇ ਇਹ ਜਿਹੜੀ ਇਹਦੇ ਕੀ ਹਾਲਾਤ ਨੇ ਮਾਸ਼ਾਅੱਲਾ? ਇਹ ਤਾਂ ਵੱਡੀ ਹੈ ਸਾਰਿਆਂ ਨਾਲੋਂ ਵੱਡੀ ਨਹੀਂ ਲੱਗਦੀ ਮੈਨੂੰ ਤੇ। ਇਹ ਇੱਧਰ ਲਾਗੇ ਸੁਦੇ ਈਦ ਦੇ ਲਾਗੇ ਸੋਵੇਗੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਮਾਸ਼ਾਅੱਲਾ। ਲਓ ਜੀ ਇਹ ਮਾਮਲਾਤ ਨੇ। ਇਹ ਵੀ ਸੂਣ ਵਾਲੀ ਹੈ ਇਹ ਵੀ ਸੂਣ ਵਾਲੀ ਹੈ? ਉਹ ਪਰਲੀ ਵੀ ਸੂਣ ਵਾਲੀ ਹੈ ਉਹ ਵੀ ਸੂਣ ਵਾਲੀ ਹੈ ਉਤਲੀ ਉਹ ਵੀ ਸੂਣ ਵਾਲੀ। ਤੇ ਹੁਣ ਦੁੱਧ ਦੇਣ ਵਾਲੀ ਉਹੀ ਵਿਖਾਈ ਹੈ ਤੁਹਾਂ ਇੱਕੋ ਹੀ? ਇੱਕ ਹੈ ਇੱਕ ਆ ਇੱਕ ਉਹ ਤਾਜੀ ਸੂਈ ਉਹ ਪਰ ਉਹ ਵਾਲੀ ਉਹ ਵੀ ਜਿਹੜੀ ਵੱਡੀ ਹੈ। ਤੇ ਇਹਨਾਂ ਦੇ ਮਾਸ਼ਾਅੱਲਾ ਅਲਹਮਦੁਲਿਲਾ ਤੁਸੀਂ ਦੁੱਧ ਹੱਡੀ ਛੱਡੀ ਪਾਉਂਦੇ ਹੋ ਕਿ ਆਪਣਾ ਨਿਜ਼ਾਮ ਘਰ ਦਾ ਹੀ? ਘਰ ਦਾ ਹੀ ਚੱਲਦਾ ਹੈ। ਆਓ ਭਾਈ ਆ ਜਾਓ ਆਓ ਆਓ ਬਿਸਮਿਲ੍ਲਾ। अस्सलाम वालेकुम। ਹੋਰ ਸੁਣਾਓ ਤੁਹਾਡਾ ਜੀ ਕਰਦਾ ਵੀ ਰਾਗ ਬਣਾਉਣ ਨਾਲ ਆ ਜਾਓ ਬਣਾ ਲੈਨੇ ਆ। ਕੀ ਹੈ ਉਹ ਬਣਾਓ ਨਹੀਂ ਹੋ। ਲਓ ਜੀ ਇਹ ਕਾਕੇ ਸਾਨੂੰ ਦੇਖਣ ਆਏ ਹਨ ਇਹਨਾਂ ਦੇ ਪਿੰਡ ਹੀ ਆਇਆ ਇੱਧਰ ਨੂੰ ਕਰ ਮੂੰਹ ਸ਼ਰਮਾਉਂਦੇ ਨੇ ਹੈ ਸ਼ਰਮਾਉਂਦੇ ਨੇ। ਕੋਈ ਗੱਲ ਨਹੀਂ ਅਸੀਂ ਮੇਕਅਪ ਨਹੀਂ ਲਾਉਂਦੇ ਤੇ ਨਾ ਹੀ ਗਾਣਾ ਲਾਣਾ ਮਗਰ ਸਿੱਧੀਆਂ ਸਿੱਧੀਆਂ ਸਾਡੀਆਂ ਗੱਲਾਂ ਨੇ। ਤੇ ਅੱਜ ਤੁਹਾਡੇ ਪਿੰਡ ਦਾ ਵਿਜ਼ਿਟ ਕਰਨਾ ਹੈ ਤੇ ਤੁਹਾਡੇ ਪਿੰਡ ਵੱਲੋਂ ਵਿਖਾਉਣਾ ਹੈ ਕਿ ਭਾਈ ਪਿੰਡ ਦਾ ਕਲਚਰ ਕੀ ਹੈ। कल्चर तो बड़ा सोना है। मतलब देखो मैया ਮਈਆਂ ਤੈਨੂੰ ਮਈਆਂ ਅੱਛੀਆਂ ਲੱਗਦੀਆਂ ਨੇ ਜੀ? ਸਹੀ ਦੱਸੀ ਝੂਠ ਨਾ ਮਾਰ। लगदियां ਤੇ ਪੱਠੇ ਪਾਣਾ ਵੀ ਚੰਗਾ ਲੱਗਦਾ ਕਿ ਨਹੀਂ? चंगा नहीं लगता। ਨਹੀਂ ਨਹੀਂ ਚੰਗਾ ਨਹੀਂ ਲੱਗਦਾ ਮਾਸ਼ਾਅੱਲਾ। ਕਿਹੜੀ ਮਾਜੀ ਤੈਨੂੰ ਸਭ ਤੋਂ ਜ਼ਿਆਦਾ ਇੱਥੇ ਖੂਬਸੂਰਤ ਲੱਗਦੀ? ਸਹੀ ਸਹੀ ਦੱਸਣਾ ਚੈੱਕ ਕਰ ਤੇ ਫਿਰ ਦੱਸ ਤੈਨੂੰ ਸਭ ਤੋਂ ਜ਼ਿਆਦਾ ਮੱਝ ਕਿਹੜੀ ਸੋਹਣੀ ਲੱਗਦੀ? ਉਹ ਵਾਲੀ ਵੱਡੀ ਉਹ ਜਿਹੜੀ ਵੱਡੀ ਹੈ ਜਿਹੜੀ ਪਹਿਲਾਂ ਸਭ ਤੋਂ ਹਾਂ ਵੇਖੀ ਹੈ ਜਿਹੜੀ ਨਵੀਂ ਆਈ ਆ ਉਹ ਇਹ ਕਹਿ ਰਿਹਾ ਕਿ ਮੈਨੂੰ ਸਭ ਤੋਂ ਜ਼ਿਆਦਾ ਸੋਹਣੀ ਲੱਗਦੀ। ਅੱਛਾ ਉਹਦੇ ਵਿੱਚ ਜਵਾਨ ਕੀ ਵਜ੍ਹਾ ਤੇ ਤੈਨੂੰ ਕਿਉਂ ਜ਼ਿਆਦਾ ਸੋਹਣੀ ਲੱਗਦੀ? और दूध भी माशाल्लाह सोना दिंदी है। और खूबी भी बड़ी प्यारी है। बच्चे भी प्यारे प्यारे। ਬੱਚੇ ਵੀ ਪਿਆਰੇ ਪਿਆਰੇ ਦਿੰਦੀ ਹੈ ਤੇ ਖੂਬੀ ਬੜੀ ਪਿਆਰੀ ਹੈ ਤੇ ਦੁੱਧ ਵੀ ਮਾਸ਼ਾਅੱਲਾ ਜ਼ਿਆਦਾ ਦਿੰਦੀ ਹੈ। ਕੀ ਬਾਤ ਹੈ ਯਾਰ। ਤੇ ਇਹ ਕਿਦਾਂ ਦੀ ਲਿਆਂਦੀ ਹੈ ਤੂੰ? ਇਹ ਜਿਹੜੇ ਬਜ਼ੁਰਗ ਨੇ ਇਹ ਤੇਰੇ ਕੀ ਲੱਗਦੇ ਨੇ? है मेरे चाचू लगती है। ਤੇਰੇ ਚਾਚੂ ਲੱਗਦੇ ਨੇ ਯਾਨੀ ਕਿ ਇਹ ਤੈਨੂੰ ਨਵੀਂ ਆਈ ਹੈ ਤਾਂ ਵਾਸਤੇ ਇਹਦਾ ਕੋਈ ਨੇਚਰ ਅਜੀਬ ਹੈ ਮਾਰਦੀ ਮੁਰਦੀ ਨਹੀਂ? ਬੱਚਾ ਥੱਲੇ ਬਹਿ ਕੇ ਇਦਾਂ ਤਸਵੀਰ ਬਣਾਈ ਮੈਂ ਤੈਨੂੰ ਵਿਖਾਲਣਾ ਇਹ ਤੇ ਜਿੱਥੇ ਤੁਸੀਂ ਆਏ ਪੱਲਿਆਂ ਵਿਚਾਰੇ ਨਹੀਂ ਇਹੋ ਜਿਹੀ ਗੱਲ ਇਹ ਨਹੀਂ ਇਹਨਾਂ ਨੇ ਗੱਲ ਕਰੇ। ਲਓ ਜੀ ਸਾਨੂੰ ਭਾਈ ਹੋਰੀ ਸਾਡੇ ਨਾਲ ਤਾਮਨ ਕਰ ਲੱਗੇ ਨੇ ਸਾਡੇ ਨਾਲ ਕੰਪਰੋਮਾਈਜ਼ ਕਰ ਲੱਗੇ ਨੇ। ਭਾਈ ਸਾਰੀ ਜ਼ਿੰਦਗੀ ਤਾਮਨ ਕੀਤਾ। ਲਓ ਜੀ ਇਹ ਲਾਲਾ ਜੀ ਸਾਡੇ ਨਾਲ ਤਾਮਨ ਕਰਨਗੇ ਸਾਨੂੰ ਦੱਸਣਗੇ। ਪੁੱਛ ਫਿਰ ਮੈਂ ਤੈਨੂੰ ਦੱਸਾਂਗਾ ਫਿਰ ਵਿੱਚ ਦੱਸੀ ਝੋਟੀ ਇੱਧਰ ਹੋ ਕੇ ਬਹਿ ਕੇ ਤਸਵੀਰ ਬਣਾ ਨਾ ਬਈ ਤਸਵੀਰ ਮਾਸ਼ਾਅੱਲਾ ਜੀ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਝੋਟੀ ਸੂਣੀ ਆ 12-13 ਦਿਨਾਂ ਨੂੰ ਝੋਟੀ 20 ਗੱਡੀਆਂ ਦੁੱਧ ਦਿੰਦੀ ਆ ਜੀ। ਇਹ ਪਹਿਲਾਂ ਵੀ ਤੁਹਾਡੇ ਕੋਲੇ ਸੁਣੀ ਆ? ਤੀਸਰਾ ਸੂਆ ਸੂਣੀ ਹੈ 20 ਗੱਡੀਆਂ ਦੁੱਧ ਦਿੰਦੀ ਆ ਝੋਟੀ ਮਾਸ਼ਾਅੱਲਾ। ਤੇ ਖੁਰਾਕ ਕੀ ਹੈ ਜੀ? ਰਾਤ ਦੀ ਪੱਠੇ ਛਿੱਬਰ ਸੀਨ ਜਿੰਨਾ ਖਾਏ
ਤੇ ਉਹ ਬੰਦਾ ਜਿੰਨਾ ਖਾਏ ਉਹਨਾਂ ਪਾਣਾ ਖਾ ਲਓ ਨਹੀਂ ਹੁਣ ਤੁਸੀਂ 20 ਗੜੀਆਂ ਦੁੱਧ ਲੈਣਾ ਤੇ ਆਹੋ ਦੱਸ ਦੀ ਗੱਲ ਹੋਣੀ ਖੁਰਾਕ ਵੀ ਤਾਂ ਕੋਈ ਦੇਣੀ ਹੈ ਨਾ ਖਾਲ ਪਾਣੇ ਆ ਨਾਲ ਬਰਸੀਨ ਪੱਠੇ ਪਾਣੇ ਆ ਫਿਰ ਉਹਦੇ ਨਾਲ ਦੇਣੀਆਂ ਨੇ ਖਲ ਕਿੰਨੀ ਕੁ ਪਾਸ਼ਰ ਦਿਓ ਖਾਲ ਪਾ ਦੇਣਾ ਧੜੀ ਇੱਕ ਧੜੀ ਯਾਨੀ ਕਿ 5 ਕਿਲੋ ਤੇ ਇਹ ਇੱਕੋ ਵੇਲੇ ਕਿ ਦੋਵੇਂ ਵੇਲੇ ਨਹੀਂ ਦੋਵੇਂ ਵੇਲੇ ਯਾਨੀ ਕਿ ਦੋਵੇਂ ਵੇਲੇ 5 ਕਿਲੋ ਉਸ ਵੇਲੇ ਖਲ ਦੇ 5 ਕਿਲੋ ਸਾਰੇ ਭਾਈ ਯਾਰ ਖਾਲ ਤੇ ਇੱਕ ਵਾਰੀ ਬੜੀ ਅੱਛਾ ਸਾਰੀ 5 ਯਾਨੀ ਕਿ 5 ਕਿਲੋ ਇੱਕੋ ਵਾਰੀ ਹੀ ਦੇਣੀ ਹੈ 4 ਕਿਲੋ ਵੀ ਪਾਈ ਲੋਗੇ ਤੇ ਬੜੀ ਗੋਇਆ ਕਰ ਲੱਗੀ 5 ਆ ਕਿਲੋ ਇੱਕ ਵਾਰੀ ਕੋਈ ਗੱਲ ਨਹੀਂ ਕਰ ਲੱਗਿਆ ਕੋਈ ਕਰਨ ਦੋ ਆ 4 ਕਿਲੋ ਹੀ ਦੱਸਣਾ 4 ਹੀ ਬੜੀ 5 ਕਿਲੋ ਸਹੀ 5 ਕਿਲੋ ਖਾ ਲੈ ਇਹਦੀ ਖਰਾਕ ਤੇ ਸ਼ਟਾਲਾ ਬਰਸੀਮ ਜਿੰਨਾ ਇਹ ਖਾ ਲੇ ਪੇਟ ਭਰ ਕੇ ਘਰ ਦੇ ਜ਼ਿਮੀਂਦਾਰ ਬੰਦੇ ਨੇ ਪੈਲੀ ਬੰਨੇ ਵਾਲੇ ਕੀ ਬਾਤ ਹੈ ਤੇ 20 ਗੜਵੀਆਂ ਦੁੱਧ 20 ਗੜਵੀਆਂ ਦੁੱਧ ਅੱਛਾ ਤੇ ਇਹਦੀ ਕੋਈ ਨਸਲ ਦਾ ਵੀ ਕੋਈ ਹੁੰਦਾ ਕੋਈ ਕਈ ਦਫਾ ਆ ਨਸਲ ਆਰਫ ਵਾਲੇ ਦੀ ਹੈ ਆਰਫ ਵਾਲੇ ਦੀ ਚੀਚਾ ਵਤਨੀ ਦੀ ਕਹਿੰਦੇ ਨੇ ਨੀਲੀ ਰਾਵੀ ਤੇ ਉਹਨਾਂ ਪਰਾਂ ਨਾਮ ਰੱਖੇ ਹੁੰਦੇ ਨੇ ਇਲਾਕੇ ਦੇ ਨਦਰ ਚੀਚਾਵਤਨੀ ਸਹੀ ਹੈ ਤੇ ਕਹਿੰਦੇ ਨੇ ਕਿ ਸਾਡੇ ਇੱਧਰ ਜਿਸ ਤਰ੍ਹਾਂ ਕਿ ਸਾਡਾ ਇਹ ਦੋਸਤੋ ਤੁਹਾਨੂੰ ਪਤਾ ਹੈ ਕਿ ਸਾਡਾ ਚੜ੍ਹਦਾ ਪੰਜਾਬ ਹੈ ਤੇ ਚੜ੍ਹਦੇ ਪਾਕਿਸਤਾਨ ਦਾ ਚੜ੍ਹਦਾ ਪੰਜਾਬ ਨੂਰਕੋਟ ਨੈਣਾਕੋਟ ਜ਼ਫਰਵਾਲ ਨਾਰੋਵਾਲ ਇਸ ਏਰੀਏ ਤੋਂ ਅਸੀਂ ਬਿਲੋਂਗ ਕਰਨੇ ਆ ਇਸ ਏਰੀਏ ਦਾ ਸਾਡਾ ਵਿਲਾਗ ਹੈ ਤੇ ਇੱਥੋਂ ਦੀ ਇਹ ਗੱਲਬਾਤ ਅਸੀਂ ਕਰਨ ਦੇ ਆ ਅੱਛਾ ਸਾਡੇ ਇਲਾਕੇ ਦੀ ਲਾਲਾ ਕਿਹੜੀ ਆਮ ਮੱਝ ਹੁੰਦੀ ਹੈ ਉਹ ਦੇਸੜੀ ਹੁੰਦੀ ਹੈ ਸਾਡੇ ਇਲਾਕੇ ਦੀਆਂ ਉਧਰੋਂ ਜਦੋਂ ਇੱਧਰ ਆ ਕੇ ਸੂਣ ਤੇ ਫਿਰ ਉਹ ਬਦਲ ਜਾਂਦੀਆਂ ਨੇ ਫਿਰ ਨਸਲ ਬਦਲ ਜਾਂਦੀ ਹੈ ਨਸਲ ਬਦਲ ਯਾਨੀ ਕਿ ਇਹ ਜਿਹੜੀਆਂ ਨੇ ਆ 18 20 ਮੱਝਾਂ ਜਿਹੜੀਆਂ ਨੇ ਸਭ ਮੱਝਾਂ ਚੀਚਾਵਤਨੀ ਕਬਾਲ ਨ ਕਰਦੀਆਂ ਨੇ ਇਹਨਾਂ ਵਿੱਚ ਕੋਈ ਝੋਟੀ ਹੈ ਜਿਹੜੀ 15 ਕਿਲੋ ਤੋਂ ਥੱਲੇ ਨਹੀਂ ਆਉਣ ਵਾਲੀ ਤਾਂ ਹੀ ਨੇ ਮਾਸ਼ਾਅੱਲਾ ਕੀ ਬਾਤ ਹੈ ਜੀ ਚੌਧਰੀ ਮੁਹੰਮਦ ਮੁਸਤਾਕ ਨਾਂ ਹੈ ਉਹਦਾ ਜਿਹਦੀਆਂ ਝੋਟੀਆਂ ਨੇ ਕੀ ਬਾਤ ਹੈ ਜੀ ਚੌੜੀ ਮੁਹੰਮਦ ਮੁਸ਼ਤਾਕ ਦੀਆਂ ਝੋਟੀਆਂ ਜ਼ਿਮੀਂਦਾਰ 100 ਕਿਲੋ ਦਾ ਮਾਲਕ ਹੈ ਮਾਸ਼ਾਅੱਲਾ ਜੀ ਮਾਸ਼ਾਅੱਲਾ ਤੁਸੀਂ ਵੇਖਣ ਦੇ ਹੋ ਜੀ ਆਜਜ਼ ਬੰਦੇ ਨੇ ਤੇ ਮੇਰੇ ਨਾਲ ਬੜਾ ਪਿਆਰ ਕਰਦੇ ਤੇ ਮੇਰੇ ਨਾਲ ਬੜੀ ਮੁਹੱਬਤ ਕਰਦੇ ਬੰਦੇ ਨੇ ਸ਼ਰੀਫ ਨੇ ਜ਼ਿਮੀਂਦਾਰ ਬੰਦੇ ਨੇ ਅੱਲਾ ਇਹਨਾਂ 7 ਪੁੱਤਰ ਨੇ ਅੱਲਾ ਦੀ ਰਹਿਮਤ ਅੱਲਾ ਇਹਨਾਂ ਨੂੰ ਸ਼ਾਦ ਰੱਖੇ ਤੇ ਆਬਾਦ ਰੱਖੇ ਤੇ ਇਹਨਾਂ ਦੇ ਡੰਗਰਾਂ ਦਾ ਇੱਕ ਵਾਰੀ ਫੇਰ ਵਿਊ ਕਰਾਓ ਤੇ ਇਖਤਤਾਮ ਕਰੀਏ ਆਪਣੀ ਗੱਲਬਾਤ ਦਾ ਲਓ ਜੀ ਵੀਵਰਸ ਇਹ ਸਾਡੇ ਬਜ਼ੁਰਗ ਤੇ ਜਨਾਬ ਇਹ ਇੰਨੇ ਮਾਲ ਦਾ ਅੱਲਾ ਪਾਕ ਨੇ ਇਹਨਾਂ ਨੂੰ ਮਾਲਕ ਬਣਾਇਆ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਪਿਆਰ ਜਿਹੜੀ ਮੁਹੱਬਤ ਸਾਡੇ ਪਿੰਡ ਥਾਂ ਦੇ ਕਲਚਰ ਦੀ ਹੈ ਉਹ ਸ਼ਹਿਰਾਂ 'ਚ ਵੀ ਮਿਲਦੀ ਹੈ ਪਰ ਉਹ ਮੈਂ ਮਹਿਸੂਸ ਇਹ ਕਰਨਾ ਕਿ ਅਸੀਂ ਪਿੰਡੂ ਲੋਕ ਸਿੱਧੇ ਸਾਦੇ ਪੰਜਾਬੀ ਦੀ ਗੱਲ ਕਰਨ ਵਾਲੇ ਤੇ ਇਹ ਪੰਜਾਬੀ ਦਾ ਕਲਚਰ ਹੈ ਤੇ ਅਲਹਮਦੁਲਿਲਾ ਸਾਨੂੰ ਪਿੰਡਾਂ ਥਾਵਾਂ ਦੇ ਲੋਕਾਂ ਨੂੰ ਤੁਸੀਂ ਇੰਝ ਹੀ ਸਮਝਦੇ ਹੋ ਕਿ ਜਿਹੜੇ ਪਿੰਡੂ ਨੇ ਪਰ ਪਿੰਡੂਆਂ ਨੂੰ ਰੱਬ ਸੋਹਣੇ ਨੇ ਬੜੇ ਹੁਨਰ ਦਿੱਤੇ ਨੇ ਬਹੁਤ ਜ਼ਿਆਦਾ ਇਲਮ ਦਿੱਤਾ ਹੈ ਜਿਸ ਤਰ੍ਹਾਂ ਕਿ ਗੰਦਮ ਗਾਣੀ ਹੈ ਤੁਹਾਡੇ ਵਾਸਤੇ ਗਾਣੀ ਹੈ ਨਾ ਦਾਣਾ ਗਾਣੀ ਹੈ ਤੁਹਾਡੇ ਵਾਸਤੇ ਗਾਣੀ ਹੈ ਚਾਵਲ ਗਾਣੇ ਨੇ ਬਾਜਰਾ ਗਾਣਾ ਤੇ ਦੁੱਧ ਜਿਹੜਾ ਤੁਹਾਨੂੰ ਸਵੇਰੇ ਕੈਨਾਂ ਦੀਆਂ ਕੈਨਾਂ ਮਿਲਦਾ ਇਹੋ ਜਿਹੇ ਡੇਰਿਆਂ ਤੋਂ ਤੁਹਾਡੇ ਤੱਕ ਪਹੁੰਚਦਾ ਠੀਕ ਹੈ ਜੀ ਲਓ ਫਿਰ ਆਪਣਾ ਤੇ ਆਪਣੇ ਪਿਆਰਾਂ ਦਾ ਖਿਆਲ ਰੱਖਣਾ ਸਾਡੇ ਹੱਥ ਨਾਲ ਦੁਆ ਕਰਨੀ ਹੈ ਇਨਸ਼ਾਅੱਲਾ ਬਹੁਤ ਅਗਲੀ ਜ਼ਿੰਦਗੀ ਅਗਲੇ ਵਲੌਗ 'ਚ ਅਗਲੀ ਵੀਡੀਓ 'ਚ ਫੇਰ ਕਿਤੇ ਤੁਹਾਡੇ ਨਾਲ ਮੁਲਾਕਾਤ ਹੋਏਗੀ ਉਨੀ ਦੇਰ ਤੱਕ ਆਪਣੇ ਮੇਜ਼ਬਾਨ ਇਮਤਿਆਜ਼ ਅਲੀ ਸੰਗੀ ਨੂੰ ਦਿਓ ਇਜਾਜ਼ਤ ਆਪਣਾ ਤੇ ਆਪਣੇ ਪਿਆਰਾਂ ਦਾ ਖਿਆਲ ਰੱਖਣਾ ਸਾਡੇ ਹੱਥ ਨਾਲ ਦੁਆ ਕਰਨੀ ਹੈ ਇਨਸ਼ਾਅੱਲਾ ਦੁਬਾਰਾ ਮੁਲਾਕਾਤ ਹੋਗੀ ਅੱਲਾ ਨੇ ਕੇ ਬਾਤ